असलामुअलैकुम गुड मॉर्निंग सोहणियो गुड मॉर्निंग लो भी तुहानूं गुड मॉर्निंग करने आ एक चमकती हुई सुबह ਦੇ ਨਾਲ ਅੱਜ ਬੜਾ ਚੰਗਾ ਦਿਨ ਨਿਕਲ ਆਵੇ ਸੂਰਜ ਚਮਕਾ ਪਿਆ ਮਾਰਦਾ ਵੇ ਤੇ ਕੀ ਕਹਿੰਦੇ ਨੇ ਬੜਾ ਸੋਹਣਾ ਦਿਨ ਨੇ ਇੰਨਾ ਸੋਹਣਾ ਦਿਨ ਨੇ ਇੱਥੇ ਯੂਕੇ ਵੈਦਰ ਦੇ ਹਵਾਲੇ ਨਾਲ ਵੀ ਬੜਾ ਸੋਹਣਾ ਦਿਨ ਨੇ ਤੇ ਸਾਡੇ ਦਿਲ ਦੇ ਮੌਸਮ ਦੇ ਹਿਸਾਬ ਦੇ ਨਾਲ ਵੀ ਬੜਾ ਚੰਗਾ ਦਿਨ ਨੇ ਕਿਉਂਕਿ ਦਿਲਾਂ ਦੇ ਵੀ ਜਿਹੜੇ ਨਾ ਵੈਦਰ ਹੁੰਦੇ ਨੇ ਕਦੀ ਠੰਡ ਤੇ ਕਦੀ ਗਰਮੀ ਤੇ ਕਦੀ ਉਦਾਸੀ ਤੇ ਕਦੀ ਖੁਸ਼ੀ ਤੇ ਕਦੀ ਮਿਲੇ ਜੁਲੇ ਜਿਹੜੇ ਨਾ ਦਿਲ ਦੇ ਜਿਹੜੇ ਨਾ ਮੌਸਮ ਹੁੰਦੇ ਨੇ ਤੇ ਅੱਜ ਦਿਲ ਦਾ ਮੌਸਮ ਵੀ ਬੜਾ ਚੰਗਾ ਵੇ ਅੱਜ ਦਿਲ ਦੇ ਮੌਸਮ ਵਿੱਚ ਇੰਨੀ ਬਹਾਰ ਆਈ ਹੋਈ ਹੈ ਨਾ ਕਿ ਬਾਹਰ ਤੇ ਦਿਨ ਚੰਗਾ ਲੱਗ ਹੀ ਰਿਹਾ ਮੈਂ ਤੁਹਾਨੂੰ ਪਿੱਛੋਂ ਦਿਖਾਣੀ ਆ ਫਿਰ ਮੈਂ ਆਪਣੀ ਗੱਲ ਸ਼ੁਰੂ ਕਰਨੀ ਆ ਦੇਖ ਲਓ ਬਈ ਕਿੰਨਾ ਸੋਹਣਾ ਚਮਕਦਾ ਹੋਇਆ ਦਿਨ ਬਹੁਤ ਹੀ ਪਿਆਰਾ ਖੂਬਸੂਰਤ ਦਿਨ ਤੁਹਾਨੂੰ ਅਸੀਂ ਦਿਖਾ ਦਿੱਤਾ ਤੇ ਆਪਣੇ ਦਿਲ ਦਾ ਜਿਹੜਾ ਮੌਸਮ ਹੈ ਨਾ ਉਹ ਵੀ ਤੁਹਾਨੂੰ ਦਿਖਾਣੇ ਆ ਉਹਦਾ ਵੀ ਕੁਝ ਜ਼ਿਕਰ ਕਰਨੇ ਆ ਅਸੀਂ ਅੱਜ ਕਿ ਸਾਡੇ ਦਿਲ ਦੇ ਮੌਸਮ ਜਿਹੜੇ ਨੇ ਉਹ ਬੜੇ ਬਈ ਅੱਜ ਚੰਗੇ ਹੋਏ ਨੇ ਅੱਜ ਸਾਡਾ ਯੌਮ ਆਜ਼ਾਦੀ ਹੈ ਤੇ ਅਸੀਂ ਕੀ ਕਹਿੰਦੇ ਨੇ ਪਾਕਿਸਤਾਨ ਦਾ ਜਿਹੜਾ ਯੌਮ ਆਜ਼ਾਦੀ ਮਨਾ ਰਹੇ ਆ ਤੇ ਵਤਨ ਜਿਹੜਾ ਹੁੰਦਾ ਵੇ ਉਹ ਤੁਹਾਡੇ ਜਿਹੜਾ ਨਾ ਕਹਿੰਦੇ ਨੇ ਮੇਰਾ ਖਿਆਲ ਹੈ ਰਗ ਰਗ ਵਿੱਚ ਸਮਾਇਆ ਹੁੰਦਾ ਵੇ ਉਹ ਵਤਨ ਜਿੱਥੇ ਤੁਸੀਂ ਪੈਦਾ ਹੁੰਦੇ ਹੋ ਤੁਹਾਡੇ ਨਾਲ ਇੱਕ ਤੁਹਾਡੀ ਸ਼ਨਾਖਤ ਬਣਦੀ ਹੈ ਕਿ ਤੁਸੀਂ ਤੁਹਾਡਾ ਮੁਲਕ ਕਿਹੜਾ ਵੇ ਉਹ ਜਦੋਂ ਤੁਸੀਂ ਪੈਦਾ ਹੁੰਦੇ ਹੋ ਉਦੋਂ ਤੋਂ ਹੀ ਉਹ ਸ਼ਨਾਖਤ ਬਣ ਜਾਂਦੀ ਹੈ ਕਿ ਬਈ ਫਲਾਂ ਜਗ੍ਹਾ ਫਲਾਂ ਮੁਲਕ 'ਚ ਫਲਾਂ ਬੰਦਾ ਪੈਦਾ ਹੋਇਆ ਸੀ ਉਸ ਦੁਨੀਆ 'ਚ ਦੇਖੋ ਕਿੰਨੇ ਲੋਕ ਕੋਈ ਵਜ਼ੀਰ ਆਜ਼ਮ ਬਣਦਾ ਵੇ ਕੋਈ ਕੁਛ ਬਣਦਾ ਹੈ ਕੋਈ ਕਿਸੇ ਅਹੁਦੇ 'ਤੇ ਪਹੁੰਚਦਾ ਵੇ ਕੋਈ ਖਿਲਾੜੀ ਹੋਵੇ ਕੋਈ ਕੁਛ ਹੋਵੇ ਲੇਕਿਨ ਉਹ ਆਪਣੇ ਵਤਨ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਵੇ ਅਗਰ ਕਿਸੇ ਹੋਰ ਮੁਲਕ ਕੋਈ ਪੈਦਾ ਹੋਇਆ ਹੁੰਦਾ ਹੈ ਔਰ ਕਿਸੇ ਹੋਰ ਮੁਲਕ 'ਚ ਜਾ ਕੇ ਕੋਈ ਉਹਦਾ ਮਿਲਿਆ ਫਿਰ ਵੀ ਉਹਦਾ ਜਿਹੜਾ ਨਾ ਵਤਨ ਉਹਦੇ ਨਾਲ ਹੀ ਜੁੜਿਆ ਰਹਿੰਦਾ ਵੇ ਤੇ ਇਸ ਤਰ੍ਹਾਂ ਜਿਹੜਾ ਵੇ ਵਤਨ ਜਿਹੜਾ ਸਾਡੀਆਂ ਵੀ ਯਾਦਾਂ 'ਚ ਜੁੜਿਆ ਹੁੰਦਾ ਵੇ ਜਦੋਂ ਤੁਸੀਂ ਪੈਦਾ ਹੁੰਦੇ ਹੋ ਤੁਹਾਡੇ ਨਾਲ ਫਿਰ ਤੁਸੀਂ ਉਹਨਾਂ ਗਲੀਆਂ 'ਚ ਖੇਡਦੇ ਹੋ ਵਤਨ ਤੁਹਾਡੇ ਨਾਲ ਫਿਰ ਤੁਸੀਂ ਕੀ ਕਹਿੰਦੇ ਬੜੇ ਹੋ ਜਾਂਦੇ ਹੋ ਤਾਂ ਵੀ ਉਹਨਾਂ ਦੇ ਉਸ ਵਤਨ ਵਿੱਚ ਹੀ ਤੁਸੀਂ ਫਿਰ ਰਹੇ ਹੁੰਦੇ ਹੋ ਕਿਸੇ ਦੂਸਰੇ ਸ਼ਹਿਰ ਜੌਬ ਮਿਲ ਗਈ ਕਿਤੇ ਵੀ ਪਰ ਉਹ ਜਿਹੜਾ ਵਤਨ ਹੈ ਉਹ ਤੁਹਾਡੇ ਨਾਲ ਹੀ ਰਹਿੰਦਾ ਫਿਰ ਜਿਹੜੇ ਕੁਝ ਲੋਕ ਰੋਜ਼ਗਾਰ ਦੇ ਸਿਲਸਿਲਿਆਂ 'ਚ ਫਿਰ ਚਲੇ ਜਾਂਦੇ ਨੇ ਵਤਨ ਨੂੰ ਛੱਡ ਕੇ ਪਰ ਉਹ ਫਿਰ ਜਦੋਂ ਆਖਰੀ ਟਾਈਮ ਆਉਂਦਾ ਫਿਰ ਵੀ ਵਤਨ ਉਹਨਾਂ ਨੂੰ ਵੈਲਕਮ ਕਹਿੰਦਾ ਵੇ ਆ ਜਾਓ ਜੀ ਆਪਣੀਆਂ ਬਾਹਾਂ ਖਿਲਾਰ ਕੇ ਕਹਿੰਦਾ ਹੈ ਜਦੋਂ ਤਾਬੂਤ ਵਿੱਚ ਇਨਸਾਨ ਬੰਦ ਹੋ ਜਾਂਦਾ ਵੇ ਫਿਰ ਉਹੀ ਵਤਨ ਉਹਨੂੰ ਆਪਣੇ ਅੰਦਰ 2 ਗਜ਼ ਜਗ੍ਹਾ ਦੇ ਦਿੰਦਾ ਵੇ ਕਿ ਆ ਜਾਓ ਜੀ ਮੈਂ ਹਾਜ਼ਰ ਹਾਂ ਤੁਹਾਡੇ ਲਈ ਤੇ ਵਤਨ ਜਿਹੜਾ ਵੇ ਮੇਰਾ ਖਿਆਲ ਮਾਂ ਨਾਲੋਂ ਘੱਟ ਨਹੀਂ ਹੁੰਦਾ ਕਿਸੇ ਵੀ ਇਨਸਾਨ ਕਿ ਜਿਸ ਤਰ੍ਹਾਂ ਇੱਕ ਮਾਂ ਪਿਆਰ ਕਰਦੀ ਏ ਜਿਸ ਤਰ੍ਹਾਂ ਮਾਂ ਇੱਕ ਕੀ ਕਹਿੰਦੇ ਨੇ ਆਪਣੇ ਬੱਚੇ ਨੂੰ ਸਮੇਟਦੀ ਆਪਣੀ ਆਗੋਸ਼ ਵਿੱਚ ਇਸ ਤਰ੍ਹਾਂ ਵਤਨ ਵੀ ਜਿਹੜਾ ਵੇ ਬਹੁਤ ਜ਼ਰੂਰੀ ਹੈ ਤੁਸੀਂ ਦੇਖੋ ਕਈ ਮੁਲਕਾਂ 'ਚ ਜਦੋਂ ਜੰਗਾਂ ਲੱਗਦੀਆਂ ਨੇ ਫਿਰ ਉੱਥੋਂ ਲੋਕ ਦੌੜਦੇ ਨੇ ਫਿਰ ਆਪਣੇ ਆਪਣੇ ਮੁਲਕਾਂ ਦਾ ਰੁਖ ਕਰਦੇ ਨੇ ਕਿ ਫਿਰ ਉਹਨਾਂ ਨੂੰ ਆਪਣੇ ਮੁਲਕ ਹੀ ਪਹੁੰਚਣਾ ਹੁੰਦਾ ਵੇ ਫਿਰ ਮੁਲਕ ਉਹ ਜਿਹੜਾ ਵਤਨ ਹੁੰਦਾ ਨਾ ਉਹ ਹੀ ਤੁਹਾਨੂੰ ਆਪਣੇ ਅੰਦਰ ਸਮਾਉਂਦਾ ਵੇ ਜਗ੍ਹਾ ਦਿੰਦਾ ਵੇ ਕਿ ਆ ਜਾਓ ਜੀ ਤੁਸੀਂ ਮੇਰੇ ਆਪਣੇ ਹੀ ਹੋ ਆ ਜਾਓ ਫਿਰ ਕਦੀ ਉਹਦੇ ਰਸਤੇ ਬੰਦ ਨਹੀਂ ਹੁੰਦੇ ਤੁਹਾਡੇ ਵਾਸਤੇ ਕਿ ਜਿਹੜਾ ਤੁਹਾਡਾ ਵਤਨ ਹੁੰਦਾ ਤੁਸੀਂ ਉਹਦੇ ਵਿੱਚ ਜਦੋਂ ਮਰਜ਼ੀ ਬਿਲਾ ਝਿਜਕ ਤੁਸੀਂ ਦਾਖਲ ਹੋ ਸਕਦੇ ਹੋ ਕਿ ਉਹ ਬਿਲਕੁਲ ਇੱਕ ਮਾਂ ਵਰਗਾ ਹੀ ਹੁੰਦਾ ਵੇ ਫਿਰ ਤੁਹਾਨੂੰ ਸੀਨੇ ਨਾਲ ਲਾ ਲੈਂਦਾ ਵੇ ਤੇ ਇਸ ਤਰ੍ਹਾਂ ਜਿਹੜਾ ਵਤਨ ਦੀ ਮੁਹੱਬਤ ਉਹ ਹਰ ਇਨਸਾਨ ਦੇ ਦਿਲ ਵਿੱਚ ਹੁੰਦੀ ਹੈ ਜਿਹਦਾ ਵੀ ਜੋ ਵਤਨ ਹੁੰਦਾ ਵੇ ਨਾ ਉਹਨੂੰ ਆਪਣੇ ਮੁਲਕ ਨਾਲ ਆਪਣੇ ਵਤਨ ਨਾਲ ਉਨਾ ਹੀ ਪਿਆਰ ਹੁੰਦਾ ਵੇ ਹਰ ਇੱਕ ਇਨਸਾਨ ਦਾ ਮੇਰੇ ਖਿਆਲ ਪਿਆਰ ਬਰਾਬਰ ਹੀ ਹੁੰਦਾ ਕਿ ਆਪਣੇ ਜਿਹੜਾ ਉਸ ਵਤਨ ਨੂੰ ਕੋਈ ਵੀ ਪਿੱਛੇ ਨਹੀਂ ਕਰਦਾ ਬਹਿਰਾ ਲੈਵੇ ਕਿ ਸਾਡੇ ਬਚਪਨ ਤੋਂ ਸਾਨੂੰ ਖੁਸ਼ੀਆਂ ਮਿਲਦੀਆਂ ਸਨ ਸਿਖਾਇਆ ਜਾਂਦਾ ਸੀ ਅੱਜ ਵੀ ਬੱਚੇ ਜਸ਼ਨ ਆਜ਼ਾਦੀ ਮਨਾਉਂਦੇ ਨੇ ਔਰ ਬੜਾ ਜੀ ਤਕਰੀਬਾਤ ਹੁੰਦੀਆਂ ਨੇ ਸਕੂਲਾਂ ਵਿੱਚ ਤਕਰੀਬਾਤ ਹੁੰਦੀਆਂ ਨੇ ਤੇ ਬੜੇ ਤਕਰੀਰੀ ਮੁਕਾਬਲੇ ਹੁੰਦੇ ਨੇ ਬਹੁਤ ਕੁਝ ਹੁੰਦਾ ਵੇ ਤੇ ਉਹ ਫਿਰ ਇਸ ਤਰ੍ਹਾਂ ਬੱਚੇ ਸਿੱਖਦੇ ਜਾਂਦੇ ਨੇ ਔਰ ਉਸ ਦਿਨ ਦੀ ਅਹਿਮੀਅਤ ਦਾ ਪਤਾ ਚੱਲਦਾ ਵੇ ਇਸ ਤਰ੍ਹਾਂ ਦੁਨੀਆ ਭਰ ਵਿੱਚ ਕੀ ਕਹਿੰਦੇ ਨੇ ਹਰ ਕੋਈ ਆਪਣਾ ਜਿਹੜਾ ਨਾ ਦਿਨ ਮਨਾਉਂਦਾ ਵੇ ਇੰਡੀਪੈਂਡੈਂਸ ਡੇ ਮਨਾਇਆ ਜਾਂਦਾ ਵੇ ਤੇ ਉਹ ਇਸੇ ਤਰ੍ਹਾਂ ਹੀ ਹੁੰਦਾ ਵੇ ਕਿ ਹਰ ਕੋਈ ਆਪਣੇ ਜਿਹੜੇ ਹਿਸਾਬ ਦੇ ਨਾਲ ਉਹ ਕਰ ਰਿਹਾ ਹੁੰਦਾ ਵੇ ਆਪਣੀ ਤਕਰੀਬਾਤ ਵੀ ਤੇ ਆਪਣੀਆਂ ਚੀਜ਼ਾਂ ਵੀ ਤੇ ਇਸ ਤਰ੍ਹਾਂ ਮੈਨੂੰ ਵੀ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਨੇ ਜਦੋਂ ਅਸੀਂ ਛੋਟੇ ਹੁੰਦੇ ਸਾਂ ਸਕੂਲਾਂ 'ਚ ਜ਼ਰੇ ਤਕਰੀਰੀ ਮੁਕਾਬਲੇ ਤੇ ਹੁੰਦੇ ਹੀ ਸਨ ਤੇ ਉੱਥੇ ਫਿਰ ਮਿਲੀ ਨਗਮੇ ਗਾਏ ਜਾਂਦੇ ਸਨ ਫਿਰ ਮਿਲੀ ਨਗਮਿਆਂ 'ਚ ਹਿੱਸਾ ਲੈਣਾ
ਫਿਰ ਮਿਲੀ ਨਗਮੇ ਗਾਏ ਜਾਣੇ ਔਰ ਰੇਡੀਓ ਤੇ ਮਿਲੀ ਨਗਮੇ ਆ ਰਹੇ ਨੇ। ਉਹ ਮਾਹੌਲ ਹੀ ਬੜਾ ਅਜੀਬ ਜਿਹਾ ਹੁੰਦਾ ਸੀ, ਬੜਾ ਇੱਕ ਹੁੰਦਾ ਸੀ ਕਿ ਤੁਹਾਡੇ ਅੰਦਰ ਇੱਕ ਉਹ ਭਰ ਦਿੱਤੀ ਜਾਂਦੀ ਸੀ ਐਨਰਜੀ ਇਸ ਹਵਾਲੇ ਦੇ ਨਾਲ। ਤੇ ਫਿਰ ਮਿਲੀ ਨਗਮੇ ਸੁਣਨੇ ਔਰ ਕੀ ਕਹਿੰਦੇ ਤਕਰੀਰਾਂ ਹੋਣੀਆਂ, ਝੰਡੀਆਂ ਬੱਚਿਆਂ ਨੇ ਲਾਣੀਆਂ ਤੇ ਬੜਾ ਖੁਸ਼ੀ ਦਾ ਦਿਨ ਹੁੰਦਾ ਸੀ। ਛੁੱਟੀ ਹੈ ਜੀ, ਅੱਜ ਪਾਕਿਸਤਾਨ ਡੇ ਵੇ, ਤੇ ਇਸ ਤਰ੍ਹਾਂ ਅਸੀਂ ਉਹ ਖੁਸ਼ੀਆਂ ਮਨਾਉਂਦੇ ਹੁੰਦੇ ਸਾਂ। ਸੋਹਣੀ ਧਰਤੀ सोहनी धरती अल्लाह रखे कदम कदम आबाद, कदम कदम आबाद तुझे, कदम कदम आबाद तुझे, सोहनी धरती अल्लाह रखे। ਤੇ ਸੋਹਣੀ ਧਰਤੀ ਅੱਲਾ ਰੱਖੇ ਕਦਮ ਕਦਮ ਆਬਾਦ। ਤੇ ਇਸ ਤਰ੍ਹਾਂ ਅਸੀਂ ਆਪਣੇ ਮੁਲਕ ਦੇ ਨਗਮੇ ਗਾਣੇ ਹੁੰਦੇ ਸਾਂ। ਤੇ ਅੱਜ ਮੈਂ ਵੀ ਬਈ ਆਪਣੇ ਮੁਲਕ ਵਾਸਤੇ ਬੜੇ ਸਾਰੇ ਜਿਹੜੇ ਨਾ ਨਗਮੇ ਪੇਸ਼ ਕਰਨੇ ਨੇ, ਜੋ ਜੋ ਮੈਨੂੰ ਯਾਦ ਆਉਂਦੇ ਜਾਣਗੇ ਨਾਲ ਨਾਲ ਮੈਂ ਸੁਣਾਉਂਦੀ ਜਾਵਾਂਗੀ, ਕਿਉਂਕਿ ਮੁਲਕ ਨਾਲੋਂ ਵੱਧ ਕੇ ਤੇ ਕੋਈ ਸ਼ੈ ਨਹੀਂ ਹੁੰਦੀ ਦੁਨੀਆ ਵਿੱਚ ਕਿ ਆਪਣਾ ਮੁਲਕ ਜਿਹੜਾ ਵੇ ਉਹ ਹਰ ਇੱਕ ਨੂੰ ਬੜਾ ਪਿਆਰਾ ਹੁੰਦਾ ਵੇ। ਤੇ ਅੱਜ ਦੇਖੋ ਕਿੰਨਾ ਅੱਛਾ ਦਿਨ ਹੈ ਕਿ ਅਸੀਂ ਆਪਣੇ ਆਪ ਹੀ ਅਸੀਂ ਹੈਪੀ ਫੀਲ ਕਰ ਰਹੇ ਹਾਂ। ਕੋਈ ਐਸਾ ਨਹੀਂ, ਮੈਂ ਹਾਲਾਂਕਿ ਉਹਨਾਂ ਖੁਸ਼ੀਆਂ 'ਚ ਵੀ ਸ਼ਰੀਕ ਨਹੀਂ ਹਾਂ, ਲੇਕਿਨ ਮੈਂ ਆਪਣੇ ਆਪ ਨੂੰ ਉੱਥੇ ਹੀ ਸਮਝ ਰਹੀ ਹਾਂ ਕਿ ਜਿਸ ਤਰ੍ਹਾਂ ਅੱਜ ਮੈਨੂੰ ਉਹ ਮੰਜ਼ਰ ਯਾਦ ਆ ਰਹੇ ਨੇ ਕਿ ਬੱਚੇ ਨਿਕਲਦੇ ਨੇ 14 ਅਗਸਤ ਦੇ ਝੰਡੇ, 14 ਅਗਸਤ ਦੀ ਤਕਰੀਬਾਤ ਔਰ ਬਹੁਤ ਕੁਝ ਹੋ ਰਿਹਾ ਹੁੰਦਾ ਵੇ ਔਰ ਬੜੇ ਰੋਡਸ ਦੇ ਉੱਪਰ ਤੇ ਇਸ ਤਰ੍ਹਾਂ ਜਿਹੜਾ ਹੁੰਦਾ ਹੈ ਨਾ ਰੌਣਕ ਲੱਗੀ ਹੁੰਦੀ ਹੈ। ਤੇ ਬੜਾ ਅਸੀਂ 2-3 ਸਾਲ ਪਹਿਲੇ ਲੰਡਨ ਗਏ, ਇਤਫਾਕ ਨਾਲ ਬੱਚਿਆਂ ਦੀ ਛੁੱਟੀਆਂ ਸਨ ਤੇ ਅਸੀਂ ਲੰਡਨ ਗਏ। ਉਹ ਤੇ ਲੰਡਨ ਦਾ ਵੀ ਗ੍ਰੀਨ ਸਟਰੀਟ ਤੇ ਬਹੁਤ ਬੜਾ ਇੱਕ ਹੁੰਦਾ ਵੇ ਇਸ ਤਰ੍ਹਾਂ ਹੀ ਕਿ ਬੱਚੇ ਨਿਕਲਦੇ ਨੇ ਔਰ ਸ਼ੋਰ ਸ਼ਰਾਬਾ ਔਰ ਉਸ ਤਰ੍ਹਾਂ ਝੰਡੇ ਵਿਕ ਰਹੇ ਸਨ, ਪਾਕਿਸਤਾਨ ਦੇ ਨਗਮੇ ਚੱਲ ਰਹੇ ਸਨ। ਤੇ ਬੜਾ ਹੀ ਚੰਗਾ ਲੱਗਿਆ ਕਿ ਮੈਨੂੰ ਕਿ ਉੱਥੇ ਬੜੇ ਸ਼ਹਿਰਾਂ 'ਚ ਤੇ ਇੱਥੇ ਵੀ ਬੜਾ ਇਹਤਮਾਮ ਹੁੰਦਾ ਵੇ ਕਿ 14 ਅਗਸਤ ਦੇ ਹਵਾਲੇ ਦੇ ਨਾਲ। ਤੇ ਇਹ ਵੇ ਕਿ ਚਲੋ ਸਾਡਾ ਸ਼ਹਿਰ ਥੋੜ੍ਹਾ ਛੋਟਾ ਵੇ, ਇੱਥੇ ਕੋਈ ਐਸੀ ਤਕਰੀਬ ਨਹੀਂ ਹੁੰਦੀ ਤੇ ਅਸੀਂ ਬਈ ਆਪਣੇ ਘਰ ਵਿੱਚ ਤਕਰੀਬ ਕਰ ਲੈਂਦੇ ਹਾਂ। ਤਕਰੀਬ ਕਰਨ ਦਾ ਕੀ ਹੈ, ਖੁਸ਼ੀ ਦਾ ਇਜ਼ਹਾਰ ਕਰਨਾ ਵੀ ਕਿਤੇ ਵੀ ਤੁਸੀਂ ਕਰ ਲਵੋ, ਆਪਣੇ ਮੁਲਕ ਦੀ ਗੱਲ ਕਰਨੀ ਹੈ ਕਿਤੇ ਵੀ ਬੈਠ ਕੇ ਕਰ ਲਵੋ। ਤੇ ਇਸ ਤਰ੍ਹਾਂ ਜਿਹੜਾ ਨਾ ਬਚਪਨ ਵਿੱਚ ਜਦੋਂ ਇਸ ਬੜੇ ਪੈਮਾਨੇ 'ਤੇ ਨਹੀਂ ਮਨਾਇਆ ਜਾਂਦਾ ਸੀ ਉਦੋਂ ਮੁਲਕ ਇਹ ਜਿਹੜਾ 14 ਅਗਸਤ, ਉਦੋਂ ਬਸ ਮਿਲੀ ਨਗਮੇ ਹੁੰਦੇ ਸਨ, ਰੇਡੀਓ ਸੁਣਦੇ ਸਨ ਲੋਕ ਔਰ ਜਿਹੜਾ ਕੀ ਕਹਿੰਦੇ ਨੇ ਸਕੂਲਾਂ ਵਿੱਚ ਹੋ ਜਾਂਦੀ ਸੀ ਤਕਰੀਬਾਤ ਵਗੈਰਾ ਔਰ ਮਿਲੀ ਨਗਮੇ ਬੱਚਿਆਂ ਨੇ ਗਾ ਲੈਣੇ, ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਸਨ। ਲੇਕਿਨ ਪਾਕਿਸਤਾਨੀ ਪਰਚਮ ਉਹ ਫਿਰ ਹਰ ਜਗ੍ਹਾ ਦਾ ਉਦੋਂ ਵੀ ਨਜ਼ਰ ਆਉਂਦਾ ਸੀ। ਪਰਚਮ ਜਿਹੜਾ ਹੁੰਦਾ ਉਹਦੀ ਝੰਡੀਆਂ ਬੜੀਆਂ ਮਿਲਦੀਆਂ ਸਨ। ਤੇ हमारा परचम ये प्यारा परचम, ये परचमों में अजीम परचम, ये परचमों में अजीम परचम, अताए रब्बे करीम परचम, हमारा परचम ये प्यारा परचम। ਤੇ ਪਰਚਮ ਜਿਹੜਾ ਵੇ ਉਹ ਕੀ ਕਹਿੰਦੇ ਨੇ ਹੁੰਦਾ ਸੀ ਸਾਡੀ ਇੱਕ ਝੰਡੀਆਂ ਆਉਂਦੀਆਂ ਹੁੰਦੀਆਂ ਸਾਡੇ ਬਚਪਨ ਦੀ। ਮੈਂ ਆਪਣੀ ਤੁਹਾਨੂੰ ਥੋੜ੍ਹੀ ਜਿਹੀ ਯਾਦ ਕਰਾ ਦੇਵਾਂ, ਸ਼ਾਇਦ ਜਿਹੜੇ ਉਸ ਜ਼ਮਾਨੇ ਦੇ ਲੋਕ ਹੋਣਗੇ ਉਹਨਾਂ ਨੂੰ ਯਾਦ ਹੋਵੇ। ਇੱਕ ਧਾਗਾ ਜਿਹਾ ਹੁੰਦਾ ਸੀ ਡੋਰੀ ਜਿਹੀ, ਉਹਦੇ ਉੱਤੇ ਫਿਰ ਪਰਚਮ ਵਾਲੀਆਂ ਝੰਡੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਸਨ। ਉਹ ਫਿਰ ਇਸ ਤਰ੍ਹਾਂ ਦਰਵਾਜ਼ਿਆਂ ਦੇ ਉੱਤੇ ਕਿੱਲਾਂ ਕੁੱਲਾਂ ਦੇ ਨਾਲ ਠੋਕ ਕੇ, ਉਦੋਂ ਕਿਹੜਾ ਕਿ ਬਹੁਤ ਜ਼ਿਆਦਾ ਅੱਛੇ ਘਰ ਹੁੰਦੇ ਸਨ, ਲੇਕਿਨ ਲੋਕਾਂ ਦੇ ਦਿਲ 'ਚ ਤੇ ਮੁਹੱਬਤ ਵਸਦੀ ਸੀ ਨਾ ਵੀ ਮੁਲਕ ਦੀ। ਤੇ ਉਹ ਫਿਰ ਉਹਨਾਂ ਦਰਵਾਜ਼ਿਆਂ ਦੇ ਉੱਪਰ ਇਸ ਤਰ੍ਹਾਂ ਕਰਕੇ ਡਿਜ਼ਾਈਨਾਂ ਡਿਜ਼ੂਨਾਂ, ਕਿਸੇ ਨੇ ਸਿੱਧੀ ਲਾ ਦੇਣੀ, ਕਿਸੇ ਨੇ ਇਸ ਤਰ੍ਹਾਂ ਕਰ ਗੋਲ ਕਰਕੇ ਲਾ ਦੇਣੀ, ਲੇਕਿਨ ਹਰ ਕੋਈ ਆਪਣੇ ਘਰ 'ਚ ਥੋੜ੍ਹੀ ਬਹੁਤ ਝੰਡੀਆਂ ਜ਼ਰੂਰ ਲਾਉਂਦਾ ਸੀ। ਲੇਕਿਨ ਉਸ ਜ਼ਮਾਨੇ 'ਚ ਇੰਨਾ ਜਿਹੜਾ ਉਹ ਝੰਡੀਆਂ ਵੀ ਖਰੀਦਣੀਆਂ ਨਾ ਥੋੜ੍ਹਾ ਮਹਿੰਗੀਆਂ ਹੁੰਦੀਆਂ ਸਨ। ਫਿਰ ਅਸੀਂ ਕੀ ਕਰਦੇ ਸੀ, ਸਾਦੀ ਇੱਕ ਝੰਡੀਆਂ ਮਿਲਦੀਆਂ ਹੁੰਦੀਆਂ ਸਨ, ਇੱਕ ਪੈਕਟ ਮਿਲਦਾ ਹੁੰਦਾ ਸੀ ਝੰਡੀਆਂ ਦਾ, ਉਹਨੂੰ ਡੋਰੀ ਨਹੀਂ ਲੱਗੀ ਹੁੰਦੀ ਸੀ, ਡੋਰੀ ਅਲੱਗ ਤੋਂ ਖਰੀਦੀ ਜਾਂਦੀ ਸੀ। ਬੈਠ ਕੇ ਅਸੀਂ ਫਿਰ ਮਿਹਨਤ ਕਰਦੇ ਹੁੰਦੇ ਸਾਂ ਕਿ ਚਲੋ ਵੀ ਅਸੀਂ ਡੋਰੀ ਬਣਾਉਣੀ। ਉਹ ਡੋਰੀ ਬਣੀ ਬਣਾਈ ਵੀ ਮਿਲ ਜਾਂਦੀ ਸੀ ਪਰ ਉਹ ਮਹਿੰਗੀ ਹੁੰਦੀ ਸੀ। ਅਸੀਂ ਫਿਰ ਸਾਰੇ ਇੰਨੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸਨ, ਲੇਕਿਨ ਸਾਡਾ ਦਿਲ ਜਿਹੜਾ ਨਾ ਉਹ ਵਤਨ ਦੀ ਮੁਹੱਬਤ ਤੋਂ ਸਰਸ਼ਾਰ ਹੁੰਦਾ ਸੀ। ਤੇ ਅਸੀਂ ਫਿਰ ਉਹ ਝੰਡੀਆਂ ਖਰੀਦ ਕੇ ਲਿਆਉਣੀਆਂ, ਡੋਰੀ ਖਰੀਦ ਕੇ ਅਲੱਗ ਤੋਂ ਲਿਆਉਣੀ। ਫਿਰ ਸਾਰੇ ਬੱਚਿਆਂ ਨੇ ਅਸੀਂ ਸਾਰੇ ਕਜ਼ਨਸ ਬੈਠ ਕੇ ਤੇ ਅਸੀਂ ਫਿਰ ਉਹਨੂੰ ਇੱਕ ਆਟੇ ਨੂੰ ਲੈ ਕੇ ਨਾ ਬਰਤਨ ਵਿੱਚ ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਚੁੱਲ੍ਹੇ 'ਤੇ ਅਸੀਂ ਗਰਮ ਕਰਨਾ। ਉਸ ਲਈ ਜੀ ਬਣ ਜਾਂਦੀ ਸੀ ਸਾਡੇ ਕੋਲ। ਉਹ ਜਿਹੜੀ ਚਿਪਕਾਉਣ ਵਾਲੀ ਗਮ ਹੁੰਦੀ ਉਹਦੇ ਜਿਹਦੇ ਵੀ ਪੈਸੇ ਨਹੀਂ ਹੁੰਦੇ ਸਨ, ਨਾ ਇੰਨੀ ਉਸ ਜ਼ਮਾਨੇ 'ਚ ਆਮ ਸੀ। ਬਸ ਉਹ ਆਟੇ ਦੀ ਲਈ ਦੇ ਨਾਲ ਹੀ ਕੰਮ ਚਲਾਉਂਦੇ ਸਾਂ। ਫਿਰ ਉਸ ਤਰ੍ਹਾਂ ਡੋਰੀ 'ਤੇ ਰੱਖ ਕੇ ਨਾ ਥੋੜ੍ਹੀ ਜਿਹੀ ਐਸਾ ਉਂਗਲ ਦੇ ਨਾਲ ਲਾਣਾ ਆਟਾ ਗਿੱਲਾ ਗਿੱਲਾ ਜਿਹਾ,
ਤੇ ਨਾਲ ਉਹਨੂੰ ਮੋੜ ਦੇਣਾ, ਤੇ ਉਹ ਡੋਰੀ ਉਹਦੇ ਵਿੱਚ ਆ ਜਾਣੀ, ਤੇ ਚਲੋ ਫਿਰ ਅਗਲੀ। ਫਿਰ ਇਸ ਤਰ੍ਹਾਂ ਅਸੀਂ ਡੋਰੀਆਂ ਉਹ ਤਿਆਰ ਕਰਨੀਆਂ। ਫਿਰ ਉਹ ਡੋਰੀਆਂ ਤਿਆਰ ਹੋ ਜਾਣੀਆਂ, ਫਿਰ ਚਲੋ ਜੀ ਆਪਣੇ ਦਰਵਾਜ਼ਿਆਂ ਦੇ ਅੱਗੇ ਲਾ ਲੈਣਾ, ਤੇ ਗਾਣੇ ਛਾਣੇ ਗਾ ਲੈਣੇ, ਤੇ ਗਲੀ 'ਚ ਇੱਧਰੋਂ ਉੱਧਰ ਦੌੜ ਲਿਆ, ਤੇ ਉੱਧਰ ਉੱਧਰ ਦੌੜ ਲਿਆ, ਤੇ ਖੁਸ਼ ਹੋ ਗਏ ਕਿ 14 ਅਗਸਤ ਅਸੀਂ ਮਨਾ ਲਿਆ ਵੇ। ਤੇ ਬੜਾ ਉਹ ਸੁਹਾਣਾ ਦੌਰ ਸੀ ਕਿ ਜਿਹੜਾ ਨਾ ਉਦੋਂ ਫਿਰ ਜਿਹੜਾ ਹੱਥ ਨਾਲ ਅਸੀਂ ਬਣਾਉਂਦੇ ਹੁੰਦੇ ਸਾਂ, ਬਣੀਆਂ ਬਣਾਈਆਂ ਮਿਲਦੀਆਂ ਸਨ, ਪਰ ਸਾਨੂੰ ਸਾਡੀ ਜੇਬ 'ਚ ਇੰਨਾ ਪੈਸਾ ਨਹੀਂ ਹੁੰਦਾ ਸੀ, ਤੇ ਅਸੀਂ ਆਪਣੇ ਹੱਥਾਂ ਨਾਲ ਬਣਾ ਕੇ ਨਾ ਤਾਂ ਫਿਰ ਝੰਡੀਆਂ ਲਾਉਂਦੇ ਹੁੰਦੇ ਸਾਂ। ਤੇ ਇਸ ਤਰ੍ਹਾਂ ਫਿਰ ਉਹ ਜ਼ਮਾਨੇ ਅੱਜ ਯਾਦ ਆ ਗਏ ਮੈਨੂੰ, ਉਹੀ ਜ਼ਮਾਨੇ ਕਿ ਉਹ ਜਦੋਂ ਸਾਡੇ ਕੋਲ ਇੰਨੇ ਵੀ ਨਹੀਂ ਹੁੰਦੇ ਸਨ ਪੈਸੇ ਕਿ ਅਸੀਂ ਉਹ ਝੰਡੀਆਂ ਲਾਈਏ ਤੇ ਅਸੀਂ ਉਹ ਕਰੀਏ। ਇਸ ਤਰ੍ਹਾਂ ਫਿਰ ਵਕਤ ਗੁਜ਼ਰਦਾ ਗਿਆ। ਫਿਰ ਨਾਲ ਲੋਕਾਂ ਦੇ ਫਿਰ 14 ਅਗਸਤ ਬੜੇ ਪੈਮਾਨੇ 'ਤੇ ਮਨਾਇਆ ਜਾਂਦਾ ਵੀ। ਹੁਣ ਝੰਡੇ ਘਰਾਂ 'ਚ ਝੰਡੇ ਲੋਕ ਲਾਉਂਦੇ ਨੇ, ਔਰ ਬਹੁਤ ਕੁਛ ਮਤਲਬ ਆਪਣੀ ਤਕਰੀਬਾਤ ਹੁੰਦੀਆਂ ਨੇ, ਬਹੁਤ ਕੁਛ ਹੁੰਦਾ ਵੀ। ਤੇ ਇਹ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਜਦੋਂ ਅਗਰ ਤੁਹਾਡੇ ਦਿਲ 'ਚ ਤੁਹਾਡੇ ਮੁਲਕ ਦੀ ਮੁਹੱਬਤ ਨਹੀਂ ਨਾ, ਤਾਂ ਮੇਰਾ ਖਿਆਲ ਫਿਰ ਕਿਸੇ ਚੀਜ਼ ਦੀ ਤੁਹਾਡੇ ਦਿਲ 'ਚ ਮੁਹੱਬਤ ਨਹੀਂ ਹੋ ਸਕਦੀ। ਕਿ ਮੁਲਕ ਦੀ ਮੁਹੱਬਤ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਸ ਇੱਕ ਅੱਛਾ ਸ਼ਹਿਰੀ ਬਣਨ ਵਾਸਤੇ। ਇੱਕ ਅੱਛਾ ਕਿ ਬਹੁਤ ਜ਼ਿਆਦਾ ਕਿ ਕਹਿੰਦੇ ਨੇ ਆਪਣੇ ਮੁਲਕ ਨਾਲ ਮੁਹੱਬਤ ਕਰੋ, ਤੇ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ਬੱਚਿਆਂ ਨੂੰ ਇਸ ਹਵਾਲੇ ਦੇ ਨਾਲ ਪਤਾ ਹੋਣਾ ਚਾਹੀਦਾ ਹੈ। ਤੇ ਬੱਚੇ ਤਾਂ ਬੜੇ ਸ਼ੌਕ ਨਾਲ ਦਿਨ ਦਾ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ, ਕਿ ਬੜੀਆਂ ਵੀ ਉਹ ਕਰਦੇ ਨੇ, ਮੌਜ ਮਸਤੀਆਂ ਕਰਦੇ ਨੇ। ਹੁਣ ਤੇ ਹੋਰ ਤਰ੍ਹਾਂ ਦਾ 14 ਅਗਸਤ ਹੋ ਗਿਆ ਵੇ, ਲੇਕਿਨ ਮੈਂ ਜਿਸ ਤਰ੍ਹਾਂ ਵੀ ਮਨਾਇਆ ਜਾਂਦਾ ਚਲੋ ਭਈ ਬਾਜੇ ਵਜਾਉਣ ਵਾਲਿਆਂ ਤੋਂ ਥੋੜ੍ਹਾ ਜਿਹਾ ਲੋਕ ਤੰਗ ਆ ਜਾਂਦੇ ਨੇ ਕਿ ਵੀ ਬਾਜੇ ਇੰਨੇ ਨਾ ਵਜਾਓ। ਬਾਜੇ ਵਜਾਓ, ਤੁਸੀਂ ਖੁਸ਼ੀ ਦਾ ਮੌਕਾ ਹੁੰਦਾ, ਬਾਜੇ ਵਜਾਓ, ਪਰ ਇਹ ਕਿ ਉਹਦਾ ਕੋਈ ਟਾਈਮ ਮੁਕਰਰ ਕਰੋ ਕਿ ਇਸ ਤਰ੍ਹਾਂ ਕਿਸੇ ਨੂੰ ਡਿਸਟਰਬ ਨਾ ਕਰੋ। ਕਿ ਤੁਹਾਡੀ ਖੁਸ਼ੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਉਹਦਾ ਕੋਈ ਦੂਸਰਾ ਕੋਈ ਜਿਹੜਾ ਨਾ ਉਹਦੀ ਜ਼ਿੰਦਗੀ 'ਚ ਫਰਕ ਨਾ ਪਏ। ਕਿਸੇ ਘਰ 'ਚ ਕੋਈ ਬਿਮਾਰ ਹੁੰਦਾ ਵੇ, ਕਿਸੇ ਕੋਈ ਮਤਲਬ ਕੋਈ ਹੋਰ ਹੁੰਦੇ ਨੇ, ਕਿਸੇ ਨੇ ਸੌਣਾ ਹੋਵੇ, ਇੱਕ ਹੱਦ ਤੱਕ ਵਜਾਓ। ਚਲੋ ਵੀ 9-10 ਵਜੇ ਤੱਕ ਵਜਾ ਲਓ ਬਾਜੇ ਜਿਹੜੇ ਤੁਸੀਂ ਵਜਾਣੇ ਨੇ। ਉਸ ਤੋਂ ਬਾਅਦ ਫਿਰ ਇਹ ਸਿਲਸਿਲਾ ਬੰਦ ਹੋ ਜਾਣਾ ਚਾਹੀਦਾ। ਖੁਸ਼ੀ ਲਈ ਕਿ ਜ਼ਰੂਰ ਬਾਜੇ ਵਜਾਣਾ, ਕੋਈ ਉਸ ਤਰ੍ਹਾਂ ਲੋਕਾਂ ਨੂੰ ਡਿਸਟਰਬ ਕਰਨਾ ਜ਼ਰੂਰੀ ਨਹੀਂ ਹੁੰਦਾ। ਲੇਕਿਨ ਐਵੇਂ ਕੋਈ ਬੱਚੇ ਨੇ, ਬੱਚੇ ਫਿਰ ਆਵਾਜ਼ ਨਹੀਂ ਆਉਂਦੇ, ਪਾਂ ਬੱਚੇ ਤੇ ਛੱਡੋ, ਹੁਣ ਵੱਡੇ ਵੀ ਆਵਾਜ਼ ਨਹੀਂ ਆਉਂਦੇ, ਪਾਂ ਲੋਕਾਂ ਦੇ ਕੰਨ ਖਾ ਲਏ ਨੇ। ਤੇ ਯੌਮ ਆਜ਼ਾਦੀ ਦਾ ਇਹ ਵੀ ਮਤਲਬ ਨਹੀਂ ਹੁੰਦਾ ਕਿ ਤੁਸੀਂ ਦੂਸਰਿਆਂ ਨੂੰ ਤੰਗ ਕਰੋ। ਹਮੇਸ਼ਾ ਜਿਹੜਾ ਨਾ ਕੋਈ ਵੀ ਖੁਸ਼ੀ ਹੈ, ਕੋਈ ਵੀ ਤੁਹਾਡੀ ਚੀਜ਼ ਹੈ, ਉਸ ਦੂਸਰਿਆਂ ਦਾ ਖਿਆਲ ਜ਼ਰੂਰ ਰੱਖੋ ਕਿ ਮੇਰੀ ਇਸ ਚੀਜ਼ ਦੇ ਨਾਲ ਕੋਈ ਦੂਸਰਾ ਤਾਂ ਡਿਸਟਰਬ ਨਹੀਂ ਹੋ ਜਾਏਗਾ। ਤਾਂ ਦੂਸਰਿਆਂ ਦਾ ਬਹੁਤ ਖਿਆਲ ਕਰਨਾ ਚਾਹੀਦਾ ਵੇ। ਤੇ ਇਸ ਤਰ੍ਹਾਂ ਇਹ ਸਿਲਸਿਲਾ ਥੋੜ੍ਹਾ ਜਿਹਾ ਉਹ ਘੱਟ ਕਰਨਾ ਚਾਹੀਦਾ। ਤੇ ਪਰ ਖੁਸ਼ੀ ਹੈ, ਤੇ ਹੁਣ ਖੁਸ਼ੀ ਦੇ ਮੌਕੇ 'ਤੇ ਫਿਰ ਇਸ ਤਰ੍ਹਾਂ ਹੀ ਹੁੰਦਾ ਵੇ। ਮੈਂ ਵੀ ਅੱਜ ਜਿਹੜਾ ਵੇ ਨਾ, ਹਾਲੇ ਮੇਰਾ ਕੰਮ ਸਾਰਾ ਪਿਆ ਵੇ ਨੀਚੇ ਕਿਚਨ ਵਿੱਚ, ਸਿਰਫ ਕਿਚਨ ਮੈਂ ਸਾਫ਼ ਕੀਤਾ ਵੇ, ਸਫਾਈ ਵਗੈਰਾ ਸਾਰੀ ਰਹਿੰਦੀ ਹੈ। ਮੈਂ ਤਾਂ ਫਟਾਫਟ ਉੱਪਰ ਆ ਗਈ। ਮੈਂ ਕਿਹਾ ਜਲਦੀ ਨਾਲ ਜਾ ਕੇ ਮੈਂ ਆਪਣੀ ਵਲੌਗ ਬਣਾ ਲਵਾਂ, ਥੋੜ੍ਹਾ ਜਿਹਾ ਤੁਹਾਡੇ ਨਾਲ ਗੱਲ ਕਰ ਲਵਾਂ, ਕਿਉਂਕਿ ਫਿਰ ਲੇਟ ਹੋ ਜਾਏਗਾ ਮੇਰਾ ਬਹੁਤ ਜ਼ਿਆਦਾ ਵਲੌਗ। ਤੇ ਫਿਰ ਉਹ ਮਤਲਬ ਤੇ ਮੈਂ ਪਾਕਿਸਤਾਨੀ ਕਲਰ ਦਾ ਪਰਚਮ ਦੇ ਕਲਰ ਦਾ ਡਰੈਸ ਵੀ ਪਾ ਲਿਆ ਵੇ, ਤੇ ਕੀ ਕਹਿੰਦੇ ਨੇ ਉਹ ਗੱਲਾਂ ਵੀ ਕਰ ਰਹੀ ਹਾਂ। ਤੇ ਇਹ ਮੈਂ ਡਰੈਸ ਸਪੈਸ਼ਲੀ ਖਰੀਦਿਆ ਸੀ ਇसी हवाले दे नाल कि 14 अगस्त के हवाले दे नाल मैं मेरा ख्याल 3 साल पहले पाकिस्तान में गई ना, तो उत्थे मैं कपड़े खरीदन गई, तो मेरा बड़ा अच्छा लग्या। बिल्कुल सेम वही साढ़े परचम वाला कलर लग रहा सी, और सूट भी अच्छा सी, चुनरी ते बनी हुई है नाल, ਤੇ ਆਪਣੀ ਇਹ ਵੀ ਚੁੰਨਰੀ ਵੀ ਸਾਡੀ ਬੜੀ ਬਈ ਪਸੰਦ ਕੀਤੀ ਜਾਂਦੀ ਹੈ। ਤੇ ਚੁੰਨਰੀ ਪ੍ਰਿੰਟ ਦਾ ਸੂਟ ਸੀ, ਤੇ ਪਾਕਿਸਤਾਨ ਦੇ ਪਰਚਮ ਦਾ ਕਲਰ। ਅਸੀਂ ਕਿਹਾ ਚਲੋ ਪਰਚਮ ਤੇ ਸਾਨੂੰ ਦਸਤਿਆਬ ਨਹੀਂ ਹੁੰਦਾ, ਤੇ ਅਸੀਂ ਕੀ ਕਹਿੰਦੇ ਨੇ ਸੂਟ ਹੀ ਉਸ ਕਲਰ ਦਾ ਪਾ ਲੈਂਦੇ ਹਾਂ, ਇਹ ਪਾਕਿਸਤਾਨੀ ਪਰਚਮ ਦੇ ਕਲਰ ਦਾ, ਤਾਂ ਕਿ ਫਿਰ ਅਸੀਂ ਉਹ ਫੀਲਿੰਗ ਜਿਹੜੀ ਸਾਡੀ ਬਿਹਤਰ ਹੋ ਜਾਵੇ। ਸਾਡੀ ਫੀਲਿੰਗ ਜਿਹੜੀ ਹੈ ਨਾ ਉਹ ਅੱਛੀਆਂ ਆਉਣ। ਤੇ लब पे आती है दुआ बन के तमन्ना मेरी, जिंदगी शम्मा की सूरत हो खुदाया मेरी। ਤੇ ਇਹ ਅਸੀਂ ਪੜ੍ਹਨੇ ਹੁੰਦੇ ਸਾਂ ਸਕੂਲ ਵਿੱਚ। ਤੇ ਉਸ ਤੋਂ ਬਾਅਦ ਫਿਰ ਕੌਮੀ ਤਰਾਨਾ ਪੜ੍ਹਨਾ, पाक सरजमीन शादबाद, केशवरे हसीन शादबाद, तू निशाने अज़्मे आलीशान, अर्ज़े पाकिस्तान, मरकज़े यकीन शादबाद, पाक सरजमीन का निज़ाम। ਤੇ ਪਾਕ ਸਰਜ਼ਮੀਨ ਦਾ ਨਿਜ਼ਾਮ ਹੋਏ ਅੱਲਾ। ਵੈਸੇ ਆਪਸ ਦੀ ਗੱਲ ਹੈ, ਥੋੜਾ ਮੈਂ ਭੁੱਲ ਗਈ ਹਾਂ ਹੁਣ।
ਹੁਣ ਮੈਂ ਯਾਦ ਕਰਾਂਗੀ ਦੁਬਾਰਾ ਤੋਂ ਇੰਨਾ ਅਸੀਂ ਪੜ੍ਹਨੇ ਸਾਂ ਅਸੀਂ ਜਿਹੜਾ ਨਾ ਕੁਝ ਤਰਤੀਬ ਥੋੜ੍ਹੀ ਜਿਹੀ ਮੇਰੇ ਜ਼ਿਹਨ 'ਚ ਨਾ ਹੋ ਗਈ, ਕਾਫੀ ਅਰਸੇ ਤੋਂ ਪੜ੍ਹਿਆ ਨਹੀਂ ਹੈ ਨਾ। ਉਹ ਕੀ ਕਹਿੰਦੇ ਨੇ, ਅਸੀਂ 3 ਲੜਕੀਆਂ ਹੁੰਦੀਆਂ ਸਾਂ ਅਤੇ ਫਿਰ ਅਸੀਂ ਜਾ ਕੇ ਪਹਿਲੇ ਤਿਲਾਵਤ ਹੁੰਦੀ ਸੀ, ਇੱਕ ਬੱਚੀ ਤਿਲਾਵਤ ਕਰਦੀ ਹੁੰਦੀ ਸੀ, ਫਿਰ ਉਸ ਤੋਂ ਬਾਅਦ ਪਾਕਿਸਤਾਨ ਦਾ ਤਰਾਨਾ ਪੜ੍ਹਿਆ ਜਾਂਦਾ ਸੀ, ਉਸ ਤੋਂ ਬਾਅਦ ਲੱਪੇ ਆਤੀ ਹੈ ਦੁਆ। ਅਤੇ ਉਹ ਫਿਰ ਤਰਾਨਾ ਸੀ 3 ਜਣੀਆਂ ਬੜੀਆਂ ਸਿੱਧੀਆਂ ਹੋ ਕੇ ਇਸ ਤਰ੍ਹਾਂ ਕਰਕੇ ਅਸਾਂ ਹੱਥ ਸਿੱਧੇ ਕਰਕੇ ਅਸੀਂ ਪੜ੍ਹਨੇ ਹੁੰਦੇ ਸਾਂ, ਸਾਰੀਆਂ ਕੁੜੀਆਂ ਸਾਡੇ ਨਾਲ ਫਿਰ ਜਿਹੜਾ ਅਸੀਂ ਜੁਮਲਾ ਪੜ੍ਹ ਲੈਂਦੇ ਸਨ ਫਿਰ ਨਾਲ ਕੁੜੀਆਂ ਪੜ੍ਹਦੀਆਂ ਹੁੰਦੀਆਂ ਸਨ। ਅਤੇ ਉਹ ਵਕਤ ਯਾਦ ਆ ਗਿਆ, ਉਹ ਜ਼ਮਾਨੇ ਯਾਦ ਆ ਗਏ। ਪਰ ਹੁਣ ਮੈਂ ਬਿਲਕੁਲ ਸੀਰੀਅਸਲੀ ਕਹਿ ਰਹੀ ਹਾਂ ਕਿ ਮੈਂ ਥੋੜ੍ਹਾ ਜਿਹਾ ਦੁਬਾਰਾ ਪੜ੍ਹਾਂਗੀ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਅਲਫਾਜ਼ ਇਸ ਤਰ੍ਹਾਂ ਗੜਬੜ ਨਜ਼ਰ ਆਏ ਨੇ। ਅੱਜ ਆਪਣੀ ਇਸ ਖਾਮੀ ਦਾ ਪਤਾ ਚੱਲਿਆ ਹੋਵੇ ਕਿ ਵੀ ਮੈਂ ਥੋੜ੍ਹਾ ਭੁੱਲ ਰਹੀ ਹਾਂ, ਅਤੇ ਭੁੱਲਣਾ ਨਹੀਂ ਚਾਹੀਦਾ ਤੇ ਇਸ ਤੋਂ ਮੈਂ ਥੋੜ੍ਹਾ ਜਿਹਾ ਹੁਣ ਇਹਨੂੰ ਰਿਫਰੈਸ਼ ਕਰਾਂਗੀ, 1-2 ਦਫਾ ਪੜ੍ਹਾਂਗੀ, ਸਹੀ ਹੋ ਜਾਏਗਾ। ਕਿਉਂਕਿ ਕਾਫੀ ਦਿਨ ਬਾਅਦ ਪੜ੍ਹਿਆ ਨਾ, ਤਾਂ ਕੁਛ ਥੋੜ੍ਹਾ ਜਿਹਾ ਮੈਨੂੰ ਅਹਿਸਾਸ ਹੋਇਆ ਕਿ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ, ਤੇ ਵੀ ਮਾਮਲਾ ਗੜਬੜ ਹੋ ਚੁੱਕਿਆ ਵੇ। ਤੇ ਅਸੀਂ ਦੁਬਾਰਾ ਤੋਂ ਅੱਜ ਜਿਹੜਾ ਵੇ ਤਰਾਨਾ ਖੋਲ੍ਹ ਕੇ ਪੜ੍ਹਾਂਗੇ ਕਿ ਉਹਦੇ ਅਲਫਾਜ਼ ਜਿਹੜੇ ਅੱਗੇ ਪਿੱਛੇ ਹੋ ਰਹੇ ਸਨ ਤੇ ਥੋੜ੍ਹੀ ਜਿਹੀ ਮੇਰੇ ਕੋਲੋਂ ਗਲਤੀ ਹੋ ਰਹੀ ਹੈ। ਤੇ ਇਸ ਤੋਂ ਫਿਰ ਅਸੀਂ ਇਸ ਤੋਂ ਪਹਿਲੇ ਕਿ ਅਸੀਂ ਸਾਰਾ ਕੁਝ ਭੁੱਲ ਜਾਈਏ, ਅਸੀਂ ਦੁਬਾਰਾ ਉਹਨੂੰ ਰਿਫਰੈਸ਼ ਕਰਾਂਗੇ। ਤੇ ਫਿਰ ਮੈਂ ਤੁਹਾਨੂੰ पूरा याद करके ना, ये मेरा वादा है आपके साथ कि मैं पूरा याद करके फिर मैं आपको सुनाऊंगी। मैं पूरा वादा है आपसे। ये सूट मेरा दर्जी ने ख़राब भी कर दिया था, पर असी क्या कोई गल नहीं बई, असी पा लांगे। जिसका तू गला खराब कर दिता, कोई गल नहीं, तेरी मेहरबानी ते तेरी खैर होवे पहरेदारा, रोज़े दी जाली चुम लैण दे हिसाब है कि तेरी खैर होवे। दर्जी सूट तो हमेशा ही खराब कर देंदे ने, पर वेख के चलो कोई गल नहीं, असी पा लिया। बड़ा मैं 14 अगस्त के हवाले दे नाल कढ के पानी हुन्नी है सूट, तो वैसे भी पा लेनी हुन्नी है कदी कदी, ऐसा नहीं कि मैं कदी नहीं पाया, लेकिन 14 अगस्त के हवाले नाल तो जरूर है मैनूं। हुण मैं इस दफा पाकिस्तान गई ना, इंशाल्लाह एक झंडा भी लैके आना है। एक झंडा मेरे को पिया वे उपर खुमाश के कमरे च पिया है, पर बहुत बड़ा झंडा वे खुमाश लैके आया सी। ਉਹ ਇੰਨਾ ਵੱਡਾ ਝੰਡਾ ਉਹਦੇ ਦੀਵਾਰ ਤੇ ਲਾਇਆ ਸੀ, ਪੂਰੀ ਦੀਵਾਰ ਉਹਦੇ ਨਾਲ ਕਵਰ ਹੋਈ ਸੀ। ਇੰਨਾ ਵੱਡਾ ਝੰਡਾ ਜਿਹੜਾ ਵੇ ਉਹ ਤੇ ਮੈਂ ਕੱਲੀ ਫਾੜ ਹੀ ਨਹੀਂ ਸਕਦੀ ਸੀ, ਉਹ ਤੇ ਡੰਡੀ ਛੰਡੀ ਨਹੀਂ ਲੱਗੀ, ਉਹ ਦੀਵਾਰ ਤੇ ਲਾਉਣ ਵਾਲਾ ਵੇ। ਤੇ ਇਸ ਤੋਂ ਫਿਰ ਮੈਂ ਉਹ ਕੱਢਣ ਦੀ ਜਸਾਰਤ ਹੀ ਨਹੀਂ ਕੀਤੀ। ਮੈਂ ਕਿਹਾ ਹੁਣ ਮੈਂ ਐਡਾ ਵੱਡਾ ਝੰਡਾ ਮੈਂ ਕੱਲੀ ਫੜਾਂਗੀ ਕਿਸ ਤਰ੍ਹਾਂ। ਤੇ ਉਹਨੇ ਦੀਵਾਰ ਤੇ ਪਿਨਾਂ ਦੇ ਨਾਲ ਲਾਇਆ ਸੀ, ਬੜਾ ਪਿਆਰਾ ਪਾਕਿਸਤਾਨ ਦਾ ਪਰਚਮ। ਤੇ ਹੁਣ ਮੈਂ ਇਸ ਦਫਾ ਗਈ ਨਾ ਤੇ ਮੈਂ ਛੋਟਾ ਲੈ ਕੇ ਆਵਾਂਗੀ, ਤੇ ਉਹਦੇ ਨਾਲ ਫਿਰ ਅਸੀਂ ਕੀ ਕਹਿੰਦੇ ਨੇ, ਫਿਰ ਮੈਂ ਇਨਸ਼ਾਅੱਲਾ ਆਇੰਦਾ 14 ਅਗਸਤ ਫਿਰ ਅਸੀਂ ਉਹ ਝੰਡਾ ਲਹਿਰਾਵਾਂਗੇ, ਅਗਰ ਜ਼ਿੰਦਗੀ ਰਹੀ ਤੇ। ਕਿਉਂਕਿ ਜ਼ਿੰਦਗੀ ਦਾ ਤਾਂ ਕੋਈ ਭਰੋਸਾ ਨਹੀਂ ਹੈ ਨਾ। ਤੇ ਅੱਜ ਰਾਤ ਵੈਸੇ ਖਾਬ ਵੀ ਬੜਾ ਭੈੜਾ ਦੇਖਿਆ, ਤੇ ਮੈਂ ਕਿਹਾ ਓਏ ਹੋਏ, ਬਸ ਲੱਗਦਾ ਕਿ ਵਕਤ ਕਰੀਬ ਹੀ ਆਉਣ ਵਾਲਾ ਵੇ। ਤੇ ਉਹ ਕੀ ਕਹਿੰਦੇ ਨੇ, ਆਉਣਾ ਤਾਂ ਹੈ ਨਾ ਤੁਹਾਡੀ ਜ਼ਿੰਦਗੀ 'ਚੋਂ ਦਿਨ। ਬਹਿਰਹਾਲ ਹੈ ਵੇ ਕਿ ਅਸੀਂ ਉਸ ਮੁਲਕ ਵਿੱਚ ਜਾਂਦੇ ਹਾਂ ਜਿੱਥੇ ਦੀ ਅਸੀਂ ਪੈਦਾਵਾਰ ਆ। ਅਸੀਂ ਮੈਨੂੰ ਤੇ ਉਹਦੀਆਂ ਗਲੀਆਂ ਵੀ ਬੜੀਆਂ ਪਿਆਰੀਆਂ ਲੱਗਦੀਆਂ ਨੇ, ਤੇ ਮੈਨੂੰ ਉਹਦੇ ਮੁਹੱਲੇ ਵੀ ਪਿਆਰੇ ਲੱਗਦੇ ਨੇ, ਬਾਜ਼ਾਰ ਵੀ ਪਿਆਰੇ ਲੱਗਦੇ ਨੇ, ਹਰ ਚੀਜ਼ ਚੰਗੀ ਲੱਗਦੀ ਹੈ। ਪਰ ਐਵੇਂ ਕਿ ਰੋਜ਼ਗਾਰ ਦੇ ਸਿਲਸਿਲੇ, ਬਿਹਤਰੀ ਦੀ ਤਲਾਸ਼, ਤੇ ਪਤਾ ਨਹੀਂ ਕੀ ਕੁਛ ਹੁੰਦਾ ਵੇ ਕਿ ਇਨਸਾਨ ਵਤਨਾਂ ਤੋਂ ਦੂਰ ਹੋ ਜਾਂਦਾ ਵੇ। ਉਹ ਕੱਲ ਜਿਹੜੀ ਸ਼ਬੀਰ ਹੁਸੈਨ ਸਾਹਿਬ ਨੇ ਨਜ਼ਮ ਲਿਖੀ ਸੀ ਨਾ ਕਿ ਮਾਂ ਤੋਂ ਰੋਟੀ ਗੋਲ ਨਹੀਂ ਬਣਦੀ, ਉਹ ਫਿਰ ਇੱਥੇ ਆ ਕੇ ਰੋਟੀਆਂ ਗੋਲ ਨਹੀਂ ਬਣਦੀਆਂ। ਫਿਰ ਉਹ ਕੀ ਕਹਿੰਦੇ ਨੇ, ਪਤਾ ਨਹੀਂ ਕੀ ਧੰਦੇ ਸ਼ੁਰੂ ਹੋ ਜਾਂਦੇ ਨੇ ਇਨਸਾਨਾਂ ਦੇ ਨਾਲ। ਫਿਰ ਕੀ ਕਹਾਣੀਆਂ ਹੁੰਦੀਆਂ ਨੇ ਜਿਹੜੇ ਆਪਣੇ ਮੁਲਕਾਂ ਨੂੰ ਛੱਡ ਕੇ ਆਉਂਦੇ ਨੇ, ਕੀ ਮਜਬੂਰੀਆਂ ਹੁੰਦੀਆਂ ਨੇ, ਕੀ ਹਾਲਾਤ ਹੁੰਦੇ ਨੇ। ਹਰ ਬੰਦੇ ਦੀ ਕਹਾਣੀ ਅਲੱਗ ਹੈ। ਪਰ ਮੈਂ ਕੋਈ ਐਸਾ ਬੰਦਾ ਮੇਰਾ ਖਿਆਲ ਮੈਂ ਦੇਖਿਆ ਨਹੀਂ ਹੈ ਜਿਹੜਾ ਕਹਿੰਦਾ ਹੋਵੇ ਕਿ ਮੈਨੂੰ ਪਾਕਿਸਤਾਨ ਨਾਲ ਪਿਆਰ ਨਹੀਂ ਹੈ ਆਪਣੇ, ਜਾਂ ਕਿਸੇ ਦਾ ਜੋ ਵੀ ਵਤਨ ਹੈ ਕਿ ਉਹਨੂੰ ਆਪਣੇ ਵਤਨ ਨਾਲ ਪਿਆਰ ਹੋਵੇ। ਉਹ ਹਮੇਸ਼ਾ ਥੋੜ੍ਹੇ ਪੈਸੇ ਕਰਕੇ ਜਮ੍ਹਾਂ ਕਰਦਾ ਵੇ ਕਿ ਮੈਂ ਟਿਕਟਾਂ ਬੜੀਆਂ ਮਹਿੰਗੀਆਂ ਨੇ, ਪਰ ਮੈਂ ਚੱਕਰ ਲਾ ਕੇ ਆਉਣਾ ਆਪਣੇ ਮੁਲਕ ਦਾ। ਅਤੇ ਉਹ ਆਪਣੀ ਇੱਥੇ ਵੀ ਕਈ ਖਵਾਹਿਸ਼ਾਤ ਨੂੰ ਮਾਰਿਆ ਜਾਂਦਾ ਵੇ। ਥੋੜ੍ਹੀ ਕਰਕੇ ਲੋਕ ਸੇਵਿੰਗ ਕਰਦੇ ਨੇ ਕਿ ਅਸੀਂ ਆਪਣੇ ਮੁਲਕ ਜਾਣਾ, ਆਪਣੇ ਪਿਆਰਿਆਂ ਨੂੰ ਮਿਲ ਕੇ ਆਉਣਾ ਵੇ। ਤੇ ਮੈਂ ਹੁਣ ਵੀ ਜਦੋਂ ਜਾਂਦੀ ਹਾਂ, ਪਿਛਲੀ ਦਫਾ ਵੀ ਮੈਂ ਕਾਫੀ ਅਰਸੇ ਬਾਅਦ ਗਈ, ਤੇ ਮੈਂ ਜਦੋਂ ਪਾਕਿਸਤਾਨ ਦੀ ਸਰਜ਼ਮੀਨ 'ਤੇ ਪੈਰ ਰੱਖਿਆ ਨਾ, ਮੈਂ ਏਅਰਪੋਰਟ ਤੋਂ ਬਾਹਰ ਆਈ, ਮੇਰਾ ਐਸਾ ਇੱਕ ਅਜੀਬ ਮੇਰੀ ਕੈਫੀਅਤ ਸੀ। ਯਕੀਨ ਮੰਨੋ ਕਿ ਮੈਨੂੰ ਬੜਾ ਹਾਲੇ ਮੈਂ ਆਪਣੇ ਕਿਸੇ ਭੈਣ ਭਰਾ ਨੂੰ ਕਿਸੇ ਨੂੰ ਮਿਲੀ ਨਹੀਂ ਸਾਂ। ਸਿਰਫ ਏਅਰਪੋਰਟ ਤੋਂ ਮੈਂ ਉਹ ਇਮਾਰਤ ਤੋਂ ਬਾਹਰ ਐਸਾ ਕਦਮ ਰੱਖਿਆ ਤੇ ਮੈਨੂੰ ਐਸੀ ਫੀਲਿੰਗਸ ਆ ਰਹੀਆਂ ਸਨ
ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਬਸ ਜਿਵੇਂ ਇੱਕ ਮਾਂ ਨੂੰ ਮਿਲ ਕੇ ਬੱਚਾ ਹੋ ਜਾਂਦਾ ਹੈ, ਉਹਦੀ ਅੱਖਾਂ 'ਚ ਅੱਗ ਭਿੱਜ ਜਾਂਦੀ ਹੈ, ਤੇ ਇਸ ਤਰ੍ਹਾਂ ਹੀ ਮੇਰੀ ਫੀਲਿੰਗਸ ਹੋ ਰਹੀਆਂ ਸਨ ਕਿ ਮੈਂ ਬੜੀ ਆਪਣੇ ਆਪ ਨੂੰ ਇੱਕ ਅਜੀਬ ਮੇਰੀ ਕੈਫੀਅਤ ਸੀ ਕਿ ਮੈਂ ਆਪਣੇ ਮੁਲਕ 'ਚ ਆਈ ਹਾਂ, ਆਪਣੇ ਲੋਕਾਂ ਵਿੱਚ ਆਈ ਹਾਂ। ਅਤੇ ਇਹ ਜਿਹੜੀ ਹੁੰਦਾ ਹੈ ਨਾ, ਬੜਾ ਅਨੋਖਾ ਅਹਿਸਾਸ ਹੁੰਦਾ ਜਦੋਂ ਤੁਸੀਂ ਆਪਣੇ ਮੁਲਕ 'ਚ ਜਾਂਦੇ ਹੋ ਨਾ, ਅਤੇ ਬੜੀ ਤੁਹਾਨੂੰ ਸਕੂਨ ਔਰ ਇਤਮੀਨਾਨ ਮਿਲਦਾ ਵੇ। ਸਾ ਲੱਗਿਆ ਨੀਚੇ ਕੋਈ ਆਇਆ, ਮੈਂ ਕਿਹਾ ਦੇਖ ਲਵਾਂ, ਪਤਾ ਚੱਲੇ ਕੋਈ ਦਰਵਾਜ਼ਾ ਹੀ ਨਾ ਬਜਾਂਦਾ ਹੋਵੇ, ਕਿਉਂਕਿ ਮੈਂ ਅੱਜ ਉੱਪਰ ਆ ਗਈ ਹਾਂ। ਅਤੇ ਆਪਣੇ ਮੁਲਕ ਦੇ ਹਵਾਲੇ ਦੇ ਨਾਲ ਮੈਂ ਕਿਹਾ ਥੋੜ੍ਹੀ ਜਿਹੀ ਮੈਂ ਗੱਲ ਕਰ ਲਵਾਂ। ਜਜ਼ਬਾਤ ਤਾਂ ਬਹੁਤ ਨੇ, ਸਮਝ ਹੀ ਨਹੀਂ ਆਉਂਦਾ ਮੈਂ ਕਿਹੜੀ ਕਿਹੜੀ ਗੱਲ ਕਰਾਂ, ਲੇਕਿਨ ਐਵੇਂ ਕਿ ਚਲੋ ਮੈਂ ਇਕੱਲੀ ਜਣੀ ਹੁਣ ਜਸ਼ਨ ਮਨਾ ਲਿਆ ਆਪਣੀ ਆਜ਼ਾਦੀ ਦਾ, ਕਿ ਹੁਣ ਥੱਲੇ ਜਾ ਕੇ ਜਲੇਬੀਆਂ ਪਈਆਂ ਨੇ, ਕੇਕ ਪਿਆ ਵੇ, ਖਾ ਲਾਂਗੇ, ਚਾਹ ਦਾ ਕੱਪ ਬਣਾ ਲਾਂਗੇ, ਅਤੇ ਅਸੀਂ ਥੋੜ੍ਹਾ ਸੈਲੀਬ੍ਰੇਸ਼ਨ ਕਰ ਲਵਾਂਗੇ ਆਪਣੇ ਇਸ ਹਵਾਲੇ ਦੇ ਨਾਲ। ਅਤੇ ਅੱਜ ਸਾਰਾ ਦਿਨ ਇਹੀ ਸਿਲਸਿਲੇ ਚੱਲਣੇ ਨੇ, ਅਤੇ ਇਸ ਤਰ੍ਹਾਂ ਹੀ ਹੋਣਾ ਵੇ। ਅਤੇ ਫਿਰ ਇਨਸ਼ਾਅੱਲਾ ਅਸੀਂ ਮਿਲਦੇ ਹਾਂ। ਮੈਂ ਨੀਚੇ ਜਾ ਕੇ ਤੁਹਾਨੂੰ, ਅਗਰ ਮੇਰੇ ਕੋਲ ਟਾਈਮ ਮਿਲਿਆ ਇੰਨਾ, ਤਾਂ ਮੈਂ ਜਲੇਬੀਆਂ ਤੁਹਾਨੂੰ ਦਿਖਾ ਦਾਂਗੀ, ਅਤੇ ਅਸੀਂ ਖਾਂਦੇ ਹੋਏ ਵੀ ਅਸੀਂ ਕਰ ਲਾਂਗੇ। ਅਤੇ ਅਸੀਂ ਕੀ ਕਹਿੰਦੇ ਨੇ, ਜਿਹੜਾ ਵੇ ਥੋੜ੍ਹਾ ਜਿਹਾ ਜ਼ਿਕਰ ਹੋਰ ਕਰ ਲਵਾਂਗੇ। ਨਹੀਂ ਤਾਂ ਫਿਰ ਮੇਰੇ ਵੱਲੋਂ ਕਹਿੰਦੇ ਥੋੜ੍ਹੇ ਕੁ ਜ਼ਿਆਦਾ ਜਾਣੇ, ਥੋੜ੍ਹੇ ਲਿਖੇ ਕੁਝ ਜ਼ਿਆਦਾ ਜਾਣੇ। ਪਹਿਲੇ ਖੱਤ ਲਿਖਦੇ ਹੁੰਦੇ ਸਨ ਨਾ, ਅਤੇ ਕਹਿੰਦੇ ਹੁੰਦੇ ਸਨ ਥੋੜ੍ਹੇ ਲਿਖੇ ਕੁਝ ਜ਼ਿਆਦਾ ਜਾਣੇ, ਅਤੇ ਇਸ ਤਰ੍ਹਾਂ ਕਹਿੰਦੇ ਹੁੰਦੇ ਸਨ। ਅਤੇ ਚਲੋ ਵੀ ਥੋੜ੍ਹੇ ਕਹੇ ਨੂੰ ਤੁਸੀਂ ਜ਼ਿਆਦਾ ਜਾਣਿਓ, ਮੇਰੇ ਜਜ਼ਬਾਤ ਦੀ ਕਦਰ ਕਰਿਓ। ਅਤੇ ਕੌਮੀ ਦਿਨ ਦੇ ਹਵਾਲੇ ਦੇ ਨਾਲ ਤੁਸੀਂ, ਮੈਂ ਤਾਂ ਇਕੱਲੇ ਸੈਲੀਬ੍ਰੇਸ਼ਨ ਕਰ ਰਹੀ ਹਾਂ, ਲੇਕਿਨ ਜਦੋਂ ਤੁਹਾਡੇ ਤੱਕ ਇਹ ਵਲੌਗ ਪਹੁੰਚੇਗਾ ਨਾ, ਫਿਰ ਅਸੀਂ ਸਾਰੇ ਇਕੱਠੇ ਹੋ ਜਾਵਾਂਗੇ। ਫਿਰ ਸਮਝੋ ਮੇਰੇ ਸਾਥੀ ਵੀ ਮੇਰੇ ਨਾਲ ਆ ਜਾਣਗੇ, ਮੇਰੀ YouTube ਫੈਮਿਲੀ ਨਾਲ ਰਲ ਜਾਏਗੀ, ਅਸੀਂ ਇਕੱਠੇ ਹੋ ਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਦਾਂਗੇ। ਅਤੇ ਮੇਰੀ ਖੁਆਇਸ਼ ਹੈ ਇਹ ਕਿ ਤੁਸੀਂ ਅਗਰ 14 ਅਗਸਤ ਦੇ ਹਵਾਲੇ ਨਾਲ ਬਚਪਨ ਦੀ ਤੁਹਾਡੇ ਜ਼ਿਹਨ 'ਚ ਕੋਈ ਯਾਦ ਹੈਗੀ ਹੈ, ਅਤੇ ਕੌਮੈਂਟ ਵਿੱਚ ਜ਼ਰੂਰ ਲਿਖਿਓ, ਅਤੇ ਨਾਲ ਲਿਖਿਓ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਅਤੇ ਪਾਕਿਸਤਾਨ ਜ਼ਿੰਦਾਬਾਦ ਜ਼ਰੂਰ ਲਿਖਿਓ। ਆਪਣੇ ਬਚਪਨ ਦੀ ਅਗਰ ਕੋਈ ਯਾਦ ਹੋਵੇ ਇਸ ਹਵਾਲੇ ਨਾਲ, ਮੈਨੂੰ ਪੂਰਾ ਯਕੀਨ ਹੈ ਕਿ ਸ਼ਬੀਰ ਹੁਸੈਨ ਸਾਹਿਬ ਜ਼ਰੂਰ ਆਪਣੀ ਕੋਈ ਯਾਦ ਸ਼ੇਅਰ ਕਰਨਗੇ ਉਸ ਹਵਾਲੇ ਦੇ ਨਾਲ। ਅਤੇ ਤੁਸੀਂ ਜ਼ਰੂਰ ਆਪਣੀਆਂ ਯਾਦਾਂ ਸ਼ੇਅਰ ਕਰਿਓ ਕਿ ਤੁਸੀਂ ਕਿਸ ਤਰ੍ਹਾਂ ਮਨਾਉਂਦੇ ਸੋ 14 ਅਗਸਤ, ਔਰ ਕੀ ਤੁਹਾਡੇ ਜ਼ਿਹਨ ਵਿੱਚ ਯਾਦਾਂ ਨੇ, ਕੀ ਕਹਾਣੀਆਂ ਨੇ, ਕੀ ਗੱਲਾਂ ਨੇ। ਸਾਡਾ ਤਾਂ ਦੌਰ ਸਾਦਗੀ ਦਾ ਦੌਰ ਸੀ, ਔਰ ਬਹੁਤ ਵਸਾਇਲ ਨਹੀਂ ਸਨ ਸਾਡੇ ਬਚਪਨ ਵਿੱਚ। ਬਸ ਮੈਂ ਤਾਂ ਆਪਣਾ ਸੁਣਾ ਦਿੱਤਾ ਕਿ ਅਸੀਂ ਸਕੂਲ ਵਿੱਚ ਕੌਮੀ ਨਗਮੇ ਗਾਉਂਦੇ ਸਾਂ, ਅਤੇ ਨਾਲ ਅਸੀਂ ਝੰਡੀਆਂ ਹੱਥਾਂ ਨਾਲ ਬਣਾਉਂਦੇ ਸਾਂ, ਅਤੇ ਗਲੀ ਵਿੱਚ ਝੰਡੀਆਂ ਲਾ ਦੇਣੀਆਂ। ਸਾਡੇ ਘਰ ਦਾ ਇੱਕ ਦਰਵਾਜ਼ਾ ਹੁੰਦਾ ਸੀ ਲੱਕੜ ਦਾ ਦਰਵਾਜ਼ਾ ਹੁੰਦਾ ਸੀ। ਉਹਨੂੰ ਐਸਾ ਅੜਿੱਕਾ ਲਾਉਣ ਵਾਸਤੇ ਨਾ, ਐਸਾ ਇੱਕ ਲੱਕੜ ਦੀ ਬਣਾਈ ਹੁੰਦੀ ਸੀ ਕਿ ਬੰਦ ਕਰ ਦਿਓ, ਐਸਾ ਆ ਕੇ ਖੋਲ੍ਹ ਲਵੋ, ਅੜਿੱਕਾ ਜਿਹਾ ਹੁੰਦਾ ਸੀ। ਉਹ ਅਸੀਂ ਉਸ ਲੱਕੜ ਦੇ ਦਰਵਾਜ਼ੇ ਤੋਂ ਬਾਹਰ ਐਸਾ ਗੋਲ ਕਰਕੇ ਨਾ, ਐਸਾ ਕਰਕੇ ਝੰਡੀਆਂ ਲਾ ਦਿੰਦੇ ਹੁੰਦੇ ਸੀ। ਸਾਡਾ ਤਾਂ ਇਹੀ ਹੁੰਦਾ ਸੀ ਕਿ ਬਸ ਇੰਨਾ ਕੁ ਲਾ ਦਿਓ, ਅਤੇ ਬਾਕੀ ਉੱਪਰ ਹੱਥ ਜਾਂਦੇ ਨਹੀਂ ਸਨ। ਵੈਸੇ ਵੀ ਦੀਵਾਰਾਂ ਛੋਟੀਆਂ ਉਸ ਜ਼ਮਾਨੇ 'ਚ ਹੁੰਦੀਆਂ ਸਨ, ਕਿ ਬਹੁਤ ਜ਼ਿਆਦਾ ਬੜੀਆਂ ਦੀਵਾਰਾਂ ਨਹੀਂ ਹੁੰਦੀਆਂ ਸਨ, ਬੜੇ ਆਲਾ ਮਕਾਨ ਨਹੀਂ ਹੁੰਦੇ ਸਨ। ਅਤੇ ਇਸ ਤਰ੍ਹਾਂ ਫਿਰ ਝੰਡੀਆਂ ਪਰ ਅਸੀਂ ਲਾਉਂਦੇ ਜ਼ਰੂਰ ਸਾਂ ਆਪਣੀ ਗਲੀ ਵਿੱਚ ਨਾ, ਜਾਂ ਫਿਰ ਉਹ ਮੱਛਰਦਾਨੀਆਂ ਦੀਆਂ ਡੰਡੀਆਂ ਲੈ ਕੇ ਨਾ। ਅਸੀਂ, ਮੇਰਾ ਕਜ਼ਨ ਇਸ ਤਰ੍ਹਾਂ ਕਰਦਾ ਹੁੰਦਾ ਸੀ, ਅਸਲਮ ਭਾਈ, ਉਹ ਮੇਰੇ ਅਸਲਮ ਭਾਈ ਜਿਹੜੇ ਨਾ, ਉਹ ਕੀ ਕਹਿੰਦੇ ਨੇ, ਮੱਛਰਦਾਨੀ ਦੀਆਂ ਡੰਡੀਆਂ ਘਰੋਂ ਲੈ ਆਉਂਦਾ ਹੁੰਦਾ ਸੀ। ਮੱਛਰਦਾਨੀ ਦੀ ਡੰਡੀਆਂ ਇੱਕ ਇੱਧਰ ਦਰਵਾਜ਼ੇ ਵੱਲ ਇੱਧਰ ਠੋਕ ਦੇਣੀ, ਇੱਕ ਇੱਧਰ ਜ਼ਮੀਨ 'ਚ ਗੱਡ ਕੇ ਠੋਕ ਦੇਣੀ, ਉਹਦੇ ਉੱਤੇ ਫਿਰ ਅਸੀਂ ਉਹ ਝੰਡੀਆਂ ਲਾ ਦਿੰਦੇ ਹੁੰਦੇ ਸਾਂ। ਸਾਡਾ ਦੌਰ ਐਸਾ ਹੀ ਸੀ ਕਿ ਮੱਛਰਦਾਨੀਆਂ ਦੀਆਂ ਡੰਡੀਆਂ ਦੇ ਉੱਪਰ ਲਾ ਦੇਵੋ, ਅਤੇ ਜਾਂ ਫਿਰ ਕੀ ਕਹਿੰਦੇ ਨੇ ਹੱਥ ਨਾਲ ਲਈ ਬਣਾ ਕੇ ਅਤੇ ਝੰਡੀਆਂ ਬਣਾ ਲਵੋ। ਪਰ ਐਵੇਂ ਕਿ ਅਸੀਂ ਵਤਨ ਦੀ ਮੁਹੱਬਤ ਤੋਂ ਕਦੀ ਚੂਕੇ ਨਹੀਂ, ਅਸੀਂ ਉਸ ਤਰ੍ਹਾਂ ਹੀ ਉਹਨੂੰ ਯਾਦ ਕੀਤਾ ਵੇ, ਉਹਦੀ ਖੁਸ਼ੀ ਮਨਾਈਏ, ਅਤੇ ਉਹਨੂੰ ਹੁਣ ਅੱਜ ਵੀ ਉਹਨੂੰ ਯਾਦ ਕਰ ਰਹੇ। ਅਤੇ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਗੱਲ ਦੇ ਨਾਲ। ਬਹਰਹਾਲ ਤੁਹਾਡੇ ਕੌਮੈਂਟ ਦਾ ਮੈਨੂੰ ਬੜਾ ਇੰਤਜ਼ਾਰ ਰਹੇਗਾ ਕਿ ਤੁਸੀਂ ਕੌਮੈਂਟ ਕਰਿਓ, ਵਤਨ ਦੇ ਹਵਾਲੇ ਨਾਲ ਆਪਣੀ ਯਾਦਾਂ ਸ਼ੇਅਰ ਕਰਿਓ, ਅਤੇ ਪਾਕਿਸਤਾਨ ਜ਼ਿੰਦਾਬਾਦ ਦਾ ਜ਼ਰੂਰ ਨਾਅਰਾ ਲਾਇਓ। ਅਤੇ ਬਾਕੀ ਮੈਂ ਸ਼ੀਲ ਨੂੰ ਪੇਸ਼ਗੀ ਮੁਬਾਰਕਬਾਦ ਦਿੰਦੀ ਹਾਂ। ਕੱਲ੍ਹ ਉਹਨਾਂ ਦਾ ਵੀ ਇੰਡੀਪੈਂਡੈਂਸ ਡੇ ਵੇ, ਅਤੇ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ। ਮੁਲਕ ਜਿਹੜਾ ਵੇ ਹਰ ਇੱਕ ਵਾਸਤੇ ਬੜਾ ਅਹਿਮ ਹੁੰਦਾ ਵੇ, ਅਤੇ ਸ਼ੀਲ ਤੁਹਾਨੂੰ ਪੇਸ਼ਗੀ ਮੁਬਾਰਕਬਾਦ ਕਿ ਕੱਲ੍ਹ ਤੁਹਾਡਾ ਜਿਹੜਾ ਯੌਮ ਆਜ਼ਾਦੀ ਹੈ ਅਤੇ ਤੁਸੀਂ ਮਨਾਉਣਾ ਵੇ, ਅਤੇ ਅੱਜ ਅਸੀਂ ਮਨਾ ਰਹੇ ਹਾਂ। ਅਤੇ ਚਲੋ ਜੀ, ਇਸ ਤਰ੍ਹਾਂ ਹੀ ਅੱਲਾਹ ਪਾਕ ਹਰ ਇੱਕ 'ਤੇ ਖੁਸ਼ੀਆਂ ਸਲਾਮਤ ਰੱਖੇ, ਮੁਲਕਾਂ ਨੂੰ ਵੀ ਸਲਾਮਤੀ ਦੇਵੇ, ਅਤੇ ਇਸ ਤਰ੍ਹਾਂ ਹੀ ਅਕਵਾਮੇ ਆਲਮ 'ਚ ਹਰ ਮੁਲਕ, ਹਰ ਬੰਦਾ ਚਾਹੁੰਦਾ ਹੈ ਕਿ ਮੇਰਾ ਮੁਲਕ ਜਿਹੜਾ ਵੇ ਸਭ ਤੋਂ ਅੱਗੇ ਹੋਵੇ।
ਮੇਰਾ ਮੁਲਕ ਸਾਰੀ ਦੌੜ ਵਿੱਚ ਸਭ ਤੋਂ ਅੱਗੇ ਹੋਵੇ। ਅਰਸ਼ਦ ਨਦੀਮ ਨੇ ਤੇ ਬਈ ਹਾਲੇ ਤੱਕ ਮੇਲਾ ਲੁੱਟਿਆ ਹੋਇਆ ਵੇ, ਤੇ ਅਰਸ਼ਦ ਨਦੀਮ ਜਿਹੜਾ ਵੇ ਬਈ ਛਾਇਆ ਪਿਆ ਵੇ ਹਰ ਪਾਸੇ। ਅਰਸ਼ਦ ਨਦੀਮ ਦੇ ਚਰਚੇ ਨੇ ਤੇ ਹਰ ਪਾਸੇ ਉਹਨਾਂ ਦੀਆਂ ਗੱਲਾਂ ਹੋ ਰਹੀਆਂ ਨੇ, ਤੇ ਬੜੀ ਖੁਸ਼ੀ ਮਿਲਦੀ, ਇੰਨੀ ਖੁਸ਼ੀ ਮਿਲਦੀ ਹੈ ਨਾ ਕਿ ਜਦੋਂ ਵੀ ਦੇਖੋ ਉਹਨਾਂ ਦੀ ਕੋਈ ਵੀਡੀਓ, ਕੋਈ ਕਲਿੱਪ, ਕੋਈ ਉਹਨਾਂ ਦੇ ਹਵਾਲੇ ਨਾਲ ਖਬਰ, ਤੇ ਬੜਾ ਅੱਛਾ ਲੱਗਦਾ ਵੇ ਕਿ ਆਪਣੇ ਮਿਹਨਤ ਦੇ ਬਲਬੂਤੇ ਤੇ ਇੱਥੇ ਤੱਕ ਪਹੁੰਚਣਾ। ਤੇ ਬਹਰਹਾਲ ਇਸ ਤਰ੍ਹਾਂ ਹੀ ਸਾਡੀ ਦੁਆ ਵੇ ਕਿ ਪਾਕਿਸਤਾਨੀ ਹਰ ਫੀਲਡ ਵਿੱਚ ਇਸ ਤਰ੍ਹਾਂ ਹੀ ਨਾਂ ਕਮਾਉਣ ਔਰ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਨ। ਤੇ ਕੁਝ ਬਦਨਸੀਬ ਲੋਕ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਆਪਣੇ ਮੁਲਕ ਨੂੰ ਬੁਰਾ ਭਲਾ ਕਹਿੰਦੇ ਨੇ। ਮੇਰਾ ਖਿਆਲ ਉਹਨਾਂ ਨਾਲੋਂ ਜ਼ਿਆਦਾ ਬਦਨਸੀਬ ਦੁਨੀਆ 'ਚ ਕੋਈ ਨਹੀਂ ਹੁੰਦਾ। ਅਗਰ ਆਪਣੇ ਮੁਲਕ ਨੂੰ ਕੋਈ ਬੁਰਾ ਕਹਿੰਦਾ ਹੋਵੇ ਨਾ, ਤੇ ਫਿਰ ਸਮਝੋ ਤੁਸੀਂ ਆਪਣੀ ਮਾਂ ਨੂੰ ਪੇ ਬੁਰਾ ਕਹਿੰਦੇ ਹੋ। ਤੇ ਆਪਣੇ ਮੁਲਕ ਨੂੰ ਕਦੀ ਵੀ ਬੁਰਾ ਨਾ ਕਹੋ। ਉੱਥੇ ਦੇ ਕੁਛ ਸਿਸਟਮ ਖਰਾਬ ਹੋ ਸਕਦੇ ਨੇ, ਉੱਥੇ ਦੇ ਕੁਛ ਐਸੇ ਹੋ ਸਕਦੇ ਨੇ, ਉਹ ਜ਼ਰੂਰ ਖਰਾਬ ਹੋਣਗੇ। ਕੋਈ ਖਰਾਬੀਆਂ ਮਾਸ਼ਰਿਆਂ 'ਚ ਹੁੰਦੀਆਂ ਨੇ, ਹੋਰ ਚੀਜ਼ਾਂ 'ਚ ਹੁੰਦੀਆਂ ਨੇ, ਹਕੂਮਤਾਂ 'ਚ ਹੁੰਦੀਆਂ ਨੇ, ਪਰ ਐਵੇਂ ਕਿ ਮੁਲਕ ਨੂੰ ਕਦੀ ਬੁਰਾ ਨਾ ਕਹੋ। ਕਰਨਾ ਵੇ ਤੇ ਜਿਹਦਾ ਕਸੂਰ ਹੈ ਉਹਨੂੰ ਕਹੋ, ਕਦੀ ਇਹ ਨਾ ਕਹੋ ਕਿ ਸਾਡਾ ਮੁਲਕ ਚੰਗਾ ਨਹੀਂ। ਇਹ ਜੁਮਲਾ ਕਦੀ ਵੀ ਜ਼ੁਬਾਨ ਤੋਂ ਨਾ ਕੱਢੋ ਕਿ ਇੱਕ ਮੁਲਕ ਤਾਂ ਬਹੁਤ ਪਿਆਰਾ ਵੇ ਤੇ ਉਹਨੂੰ ਮੁਲਕ ਦੇ ਰਹਿਣ ਵਾਲੇ ਹੀ ਸੰਵਾਰਨਗੇ। ये देश हमारा है, इसे हमने संवारा है। ये देश हमारा है, इसे हमने संवारा है। इसका एक एक ज़र्रा हमें जान से प्यारा है। इसका एक एक ज़र्रा हमें जान से प्यारा है। ये देश, ये देश, ये देश हमारा है, इसे हमने संवारा है। इसे हमने संवारा है। ये देश हमारा है। तो चलो ये देश साडा वे सारिਆਂ ਦਾ, ਅਸੀਂ ਮਿਲ ਕੇ ਇਹਨੂੰ ਸੰਵਾਰਨਾ ਵੇ ਤੇ ਫੇਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ। ਜਸ਼ਨ ਆਜ਼ਾਦੀ ਵੀ ਅਸੀਂ ਮਨਾਉਣ ਲੱਗੇ ਹਾਂ ਤੇ ਅਸੀਂ ਨੀਚੇ ਆ ਗਏ ਹਾਂ। ਖਿਤਾਬ ਤੁਹਾਡੇ ਨਾਲ ਹੋ ਗਿਆ ਕੰਪਲੀਟ। ਤੇ ਮੈਂ ਕਿਹਾ ਚਲੋ ਬਈ ਅਸੀਂ ਕੋਈ ਮੂੰਹ ਮਿੱਠਾ ਕਰੀਏ। ਜਸ਼ਨ ਆਜ਼ਾਦੀ ਦੀ ਢੇਰ ਸਾਰੀਆਂ ਪਈਆਂ ਨੇ ਜਲੇਬੀਆਂ, ਇਹ ਖਾਈਏ। ਠੰਡੀ ਜਲੇਬੀ ਦਾ ਬਈ ਆਪਣਾ ਹੀ ਮਜ਼ਾ। ਤੇ ਅਸੀਂ ਹੁਣ ਜਸ਼ਨ ਆਜ਼ਾਦੀ ਮਨਾਉਣ ਲੱਗੇ ਹਾਂ। ਕੁਛ ਖਾਵਾਂ ਪੀਵਾਂਗੇ, ਦਿਲ ਨੂੰ ਖੁਸ਼ ਕਰਾਂਗੇ। ਇਹ ਜੀ ਕਸ਼ਮੀਰੀ ਚਾਹ ਵੇ, ਅਸੀਂ ਕਸ਼ਮੀਰੀ ਚਾਹ ਪੀਵਾਂਗੇ। ਦੇਖ ਲਓ ਵੀ ਇਹਨੂੰ ਅਸੀਂ ਹੁਣ ਗਰਮ ਕਰਾਂਗੇ ਮਾਈਕਰੋ 'ਚ ਰੱਖ ਕੇ। ਅਤੇ ਇਹ ਉਹਨਾਂ ਨੇ ਨਾਲ ਪੁੜੀ ਭੇਜੀ ਹੈ, ਬਦਾਮ ਦੀ ਛੋਟੀ ਜਿਹੀ ਪੁੜੀ ਇਹਦੇ ਨਾਲ ਲੱਗੀ ਹੁੰਦੀ ਹੈ। ਪੂਰੀ ਬੋਤਲ ਦੇ ਨਾਲ ਇੰਨੀ ਜਿਹੀ ਦਿੰਦੇ ਨੇ ਹੈ, ਲੇਕਿਨ ਚਲੋ ਕੋਈ ਗੱਲ ਨਹੀਂ। ਮੈਂ ਇਹਦੇ ਵਿੱਚ ਪਿਸਤਾ ਪੀਸ ਕੇ ਰੱਖਿਆ ਹੋਇਆ ਵੇ, ਅਸੀਂ ਇਹਦੇ 'ਚ ਪਿਸਤਾ ਸ਼ਾਮਿਲ ਕਰਨੇ ਆ ਬਹੁਤਾ ਸਾਰਾ। ਕਸ਼ਮੀਰੀ ਚਾਹ ਦੇ ਵਿੱਚ ਪਿਸਤਾ ਨਾ ਹੋਵੇ ਅਤੇ ਮਜ਼ਾ ਨਹੀਂ ਆਉਂਦਾ, ਅਤੇ ਮੈਂ ਤਾਂ ਬਹੁਤ ਸਾਰਾ ਪਾਉਂਦੀ ਹੁੰਦੀ ਹਾਂ। ਅਤੇ ਚਲੋ ਜੀ ਅਸੀਂ ਹੁਣ ਇਹਨੂੰ ਗਰਮ ਕਰਨੇ ਆ, ਨਾਲ ਖਾਵਾਂਗੇ ਕੇਕ ਅਤੇ ਨਾਲ ਖਾ ਲਾਂਗੇ ਜਲੇਬੀਆਂ। ਅੱਜ ਦੇ ਦਿਨ ਕੋਈ ਇਹਤਿਆਤ ਨਹੀਂ ਕਰਨੀ, ਅੱਜ ਖੁਸ਼ੀਆਂ ਦਾ ਦਿਨ ਨੇ ਅਤੇ ਅਸੀਂ ਜਸ਼ਨ ਆਜ਼ਾਦੀ ਮਨਾ ਰਹੇ ਹਾਂ। ਇਕੱਲੇ ਹਾਂ ਅਤੇ ਫਿਰ ਕੀ ਹੈ ਬਈ, ਕੋਈ ਗੱਲ ਨਹੀਂ। ਇਹ ਸਾਡਾ ਸਾਥੀ ਹੈਗੇ ਨੇ ਨਾ, ਅਸੀਂ ਇਹਨਾਂ ਦੇ ਨਾਲ ਮਿਲ ਕੇ ਅਤੇ ਜਸ਼ਨ ਆਜ਼ਾਦੀ ਮਨਾਵਾਂਗੇ। हम काले हैं तो क्या हुआ दिल वाले हैं, हम काले हैं तो क्या हुआ दिल वाले हैं, हम तेरे 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 चाहने वाले हैं, हम काले हैं तो क्या हुआ दिल वाले हैं। ਤੇ ਅਸੀਂ ਇਕੱਲੇ ਆ ਤੇ ਕੀ ਹੋ ਗਿਆ ਬਈ, ਕੋਈ ਗੱਲ ਨਹੀਂ। ਪਰ ਇਹ ਸਾਰੀਆਂ ਚੀਜ਼ਾਂ ਮੌਜੂਦ ਨੇ ਅਤੇ ਅਸੀਂ ਮਨਾ ਰਹੇ ਹਾਂ ਜਸ਼ਨ ਆਜ਼ਾਦੀ।